ਇਹ ਬਾਬਾ ਕੀਮਾ ਨਹੀਂ ਸੀ ਜੱਟ, ਇੱਥੇ ਨਾ ਬੰਦੇ ਕਿਸੇ ਨੇ ਗੱਡੀ ਲਈ ਤੇ ਉਹ ਦੇਖਣ ਗਿਆ ਵੀ ਗੱਡੀ ਦੇਖਾਂ, ਉਹਨੇ ਜਾ ਕੇ ਦੇਖੀ ਗੱਡੀ ਗੁੱਡੀ ਦੇਖ ਲਈ। ਫਿਰ ਕਿਸੇ ਬੰਦੇ ਨੇ ਲਾਈ ਸੀ ਚੱਕੀ, ਬੰਦੇ ਨੇ ਕੀ ਅਸੀਂ ਲਾਈ ਸੀ ਚੱਕੀ, ਸਾਡੇ ਬਜ਼ੁਰਗਾਂ ਤਾਏ ਮੇਰੇ ਨੇ ਲਾਈ ਸੀ, ਉਹ ਚੱਕੀ ਦੇਖਣ ਗਿਆ ਤੇ ਉਹ ਆ ਕੇ ਕਹਿੰਦਾ ਯਾਰ ਬੰਦਿਆਂ ਦੇ ਬੜੇ ਪੁੱਠੇ ਦਿਮਾਗ ਆ, ਜਿਹੜੀ ਬੰਦਿਆਂ ਨੂੰ ਚੱਕੀ ਫਿਰਦੀ ਆ ਉਹਨੂੰ ਗੱਡੀ ਕਹਿ ਰਹੇ ਆ, ਜਿਹੜੀ ਗੱਡੀ ਹੋਈ ਆ ਉਹਨੂੰ ਚੱਕੀ। ਵਾਹ ਯਾਰ, ਵਾਹ ਜੀ, ਬੜੀ ਪੁਆਇੰਟ ਦੀ ਗੱਲ ਕੀਤੀ। ਸਹੀ ਗੱਲ ਆ, ਬੜੀ ਪੁਆਇੰਟ ਦੀ ਗੱਲ ਕੀਤੀ ਹੈ। ਤੁਸੀਂ ਇਹ ਦੇਖੋ ਵੀ ਉਸ ਦੌਰ ਦੇ ਵਿੱਚ ਬਾਬਾ ਜੀ ਨੇ FSC ਕੀਤੀ ਸੀ, ਬੜੀ ਗੱਲ ਆ। ਉਦੋਂ ਤਾਂ ਜਿਹੜੇ ਬੰਦਿਆਂ ਨੇ ਮੈਟ੍ਰਿਕ ਕੀਤੀ ਸੀ ਨਾ, ਉਹ ਕਹਿੰਦਾ ਸੀ ਮੈਨੂੰ ਪੈਂਟ ਕੋਟ 'ਚ ਦਫਨਾਇਓ, ਇੰਨੀ ਤਲੀਮ ਦੀ ਉਹਦੀ ਗੱਲ ਹੁੰਦੀ। ਹਕੀਕਤ ਗੱਲ ਆ, ਹਕੀਕਤ ਗੱਲ ਆ, ਤਲੀਮ ਦਾ ਨਾਂ। ਮੇਰੇ ਵਾਲਦ ਸਾਹਿਬ ਨੇ ਨਾ, ਸਾਡੇ ਗੁਆਂਢੀ ਸਲਾਮੋ ਨੇ ਸਾਈਕਲ ਲਿਆ ਤੇ ਉਧਰੋਂ ਤੁਰਿਆ ਹੋਇਆ, ਅੱਬੂ ਨੇ ਕਿਹਾ ਵੀ ਅੱਗੇ ਨਾਕਾ ਲੱਗਾ, ਕਾਗਜ਼ ਚੈੱਕ ਕਰਦੇ ਆ, ਲੈ ਉਹਨੇ ਸਾਈਕਲ ਹੀ ਕਮਾ 'ਚ ਸਿੱਟ ਇੱਕ ਹੋਰ ਵੀ ਚੀਜ਼ ਹੈ ਭਾਈ ਨਾਸਰ, ਵੈਸੇ ਆਪਾਂ ਉਹ ਜਨਰੇਸ਼ਨ ਆ ਜਿਹਨੇ ਪੁਰਾਣਾ ਦੌਰ ਵੀ ਪੂਰਾ ਦੇਖਿਆ ਅਤੇ ਆ ਵੀ ਦੇਖ ਲਿਆ, ਇਹਦੇ ਤੋਂ ਉੱਤੇ ਹੁਣ ਤਰੱਕੀ ਕੋਈ ਹੋਰ ਹੋ ਨਹੀਂ ਸਕਦੀ। ਇੱਕ ਬੰਦਾ ਉੱਡਣ ਵਾਲਾ ਰਹਿ ਗਿਆ ਬਸ, ਇਹ ਵੀ ਹਕੀਕਤ ਹੈ, ਉੱਤੇ ਹੁਣ ਕੋਈ ਸ਼ੈ ਨਹੀਂ ਹੈਗੀ। ਕੱਚੇ ਮਕਾਨ ਸਾਰਾ ਕੁਝ ਜਿਹੜਾ ਪੁਰਾਣਾ ਦੌਰ ਸੀ ਉਹ ਸਾਰਾ ਦੇਖਿਆ ਜੀ। ਇੰਨਾ ਪਿਆਰ ਹੋ ਗਿਆ ਸੀ, ਮੇਰੇ ਕੋਲ ਗੱਡੀ ਹੁੰਦੀ ਸੀ ਉਹਨਾਂ ਦਿਨਾਂ 'ਚ। ਕਿਹੜੀ ਗੱਡੀ ਸੀ ਉਦੋਂ ਆਪਣਾ? ਕਰੋਨਾ। ਮੇਰੇ ਕੋਲ ਕਰੋਨਾ, ਹਾਂਜੀ, 74 ਮਾਡਲ ਕਰੋਨਾ। ਉਦਾਂ ਹੁਣ ਵੀ ਕਰੋਨਾ ਆ ਕੇ ਹਟਿਆ ਪਿਛਲੇ ਸਾਲ, ਕਰੋਨਾ 2019 ਉਹਨਾਂ ਗੱਡੀਆਂ ਦਾ ਨਾਮ ਸੀ। ਕੀ ਬਾਤ ਹੈ, ਸ਼ਾਫਟ ਵਾਲੀਆਂ ਸੀ, ਕਿਸੇ ਕੋ ਹੁੰਦੀ ਸੀ, ਕਿਸੇ ਕੋ ਹੁੰਦੀ। ਮੈਂ ਇੱਥੋਂ ਰਹਿਮੇ ਸ਼ਾਹ ਤੋਂ ਕੱਚੇ ਵਿੱਚ ਜਾਣਾ ਮੰਗਣਾ 'ਚ। ਅੱਗੇ ਗੱਲ ਕਰਦੇ ਸੀ ਟਾਂਗੇ ਦੀ, ਤੋਂ ਉਦੋਂ ਪੁਲਿਸ ਵਾਲੇ ਟਾਂਗੇ ਦੀ ਗੱਲ ਮੈਂ ਤੁਹਾਨੂੰ ਇੱਕ ਸੁਣਾ ਨਾ, ਸਾਡੇ ਇੱਥੇ ਲਾਗੇ ਨਾ ਖਿੱਦਰ ਵਾਲੇ ਕੋਈ ਇੱਕ ਪਿੰਡ ਸੀ, ਦੋ ਭਰਾਵਾਂ ਦੀ ਲੜਾਈ ਹੋ ਪਈ। ਅੱਛਾ ਜੀ। ਨਾ ਉਹ ਦੋ ਭਰਾਵਾਂ ਨੇ ਸੱਚ ਹੋਰ ਕਿਸੇ ਉਹ ਲੜ ਪਏ ਪਿੰਡ ਦੇ ਵਿੱਚ, ਉਹਨਾਂ ਨੇ ਉੱਤੇ ਦਿੱਤੀ ਦਰਖਾਸਤ, ਤੇ ਉਹ ਦਰਖਾਸਤ ਦੇ ਕੇ ਨਾ ਹੁਣ ਉਹ ਤਰਖਾਣੀ ਲੱਗਦਾ ਸੀ ਉਹਨੂੰ, ਆਪਣਾ ਥਾਣਾ, ਚੌਕੀ ਸੀ ਉਦੋਂ, ਚੌਕੀ। ਉਹਨੇ ਨਾ ਟਾਂਗੇ ਦੇ ਬੰਬ ਨਾਲ ਉਹਨੂੰ ਬੰਨ ਲਿਆ। ਉਹਨੇ ਕਿਹਾ ਇਹਦੀ ਤਬੀਅਤ ਬਹੁਤ ਖਰਾਬ ਆ, ਸਾਨੂੰ ਵੀ ਘੂਰਦਾ, ਇਹਦਾ ਇਲਾਜ ਹੋ ਜਾਣਾ, ਉੱਥੇ ਤੱਕ ਪਹੁੰਚਦੇ ਆ। ਛੰਟਾ ਛੁੰਟਾ ਵੀ ਉਹਦੀ ਲੱਤਾਂ 'ਚ ਲਾਈ ਗਿਆ। ਅੱਛਾ। ਉੱਥੇ ਲਿਆ ਕੇ ਕਹਿੰਦਾ ਕਿ ਹੋਈ ਤਬੀਅਤ ਤੇਰੀ ਠੀਕ? ਕਹਿੰਦਾ ਤਬੀਅਤ ਨੂੰ ਛੱਡ, ਜੱਟ ਦਾ ਪੈਰ ਕਹਿੰਦਾ ਤੇਰੇ ਘੋੜੇ ਤੋਂ ਪਿੱਛੇ ਤਾਂ ਨਹੀਂ ਆਇਆ ਹੈਗਾ। ਮਤਲਬ ਇਦਾਂ ਦੇ ਬੰਦੇ ਵੀ ਹੈਗੇ ਸੀਗੇ। ਸਹੀ ਗੱਲ ਹੈ। ਅੱਛਾ, ਤੁਸੀਂ ਉਸ ਵਕਤ ਪੜ੍ਹੇ ਲਿਖੇ ਸੀਗੇ, ਦੱਸਿਆ ਵੀ ਕਾਫੀ ਤਾਲੀਮ ਸੀ, ਉਦੋਂ ਤਾਲੀਮ ਹਰ ਬੰਦੇ ਕੋਲ ਨਹੀਂ ਸੀਗੀ। ਅਕਸਰ ਘਰਾਂ 'ਚ ਖਾਤ ਆ ਜਾਂਦੇ ਹੁੰਦੇ ਸੀਗੇ, ਉਹ ਖਾਤ ਕਿਸੇ ਪੜ੍ਹੇ ਲਿਖੇ ਕੋ ਪੜ੍ਹਾਉਣਾ ਹੁੰਦਾ ਸੀ। ਕਦੇ ਆਪਾਂ ਨੂੰ ਵੀ ਮੌਕਾ ਮਿਲਿਆ ਵੀ ਕਿਸੇ ਦਾ ਖਤ ਪੜ੍ਹਿਆ? ਮੈਂ ਕਿਸੇ ਦਾ ਨਹੀਂ ਪੜ੍ਹਿਆ, ਮੈਂ ਆਪਣੀ ਪੜ੍ਹਦਾ ਰਿਹਾ। ਮੇਰਾ ਕਜ਼ਨ ਹੁੰਦਾ ਸੀ ਅਮਰੀਕਾ 'ਚ, ਉਹ ਮੈਨੂੰ ਖਤ ਉੱਥੋਂ ਲਿਖਦਾ ਹੁੰਦਾ ਸੀ, ਉਹ ਮੇਰੇ ਕੋਲ ਆਉਣਾ, ਮੈਂ ਪੜ੍ਹਨਾ, ਮੈਂ ਉਹਨੂੰ ਫਿਰ ਜਵਾਬ ਦੇਣਾ। ਉਦਾਂ ਅੰਕਲ ਜੀ ਖਾਤ ਪੜ੍ਹਨ ਵਾਲੇ ਬੰਦੇ ਦੀ ਵੀ ਬੜੀ ਆਪਣੇ ਨੂੰ ਬੜਾ ਸਮਝਦਾ ਸੀ ਵੀ ਮੇਰੇ ਕੋਲ ਪਤਾ ਨਹੀਂ ਕਿੱਡਾ ਗੱਲ ਜਬਰੇ ਦਾ ਆਉਂਦੇ ਸੀ ਲੋਕ, ਆਉਂਦੇ ਸੀ ਚੌਧਰੀ ਸਾਹਿਬ ਖਤ ਪੜ੍ਹਦੇ ਹੀ ਸੀ, ਸੁਣਾਦੇ ਹੀ ਸੀ। ਉਹ ਖਤ ਲਿਖਣ ਦੀ ਤਰਤੀਬ ਵੀ ਇੱਕ ਬੜੀ ਰਸਮੀ ਜੀ ਹੁੰਦੀ ਸੀਗੀ, ਬੰਦੇ ਦੀ ਸ਼ਕਲੇ ਅੱਗੇ ਆ ਜਾਂਦੀ ਸੀ ਜਿਹੜਾ ਖਤ ਭੇਜਦਾ, ਸ਼ਕਲੇ ਅੱਗੇ ਆ ਜਾਂਦੀ ਹੁੰਦੀ ਸੀ। ਬਿਲਕੁਲ ਸਹੀ ਗੱਲ ਹੈ ਯਾਰ। ਤੁਸੀਂ ਇਹ ਦੇਖੋ ਵੀ ਉਸ ਦੌਰ ਦੇ ਵਿੱਚ ਬਾਬਾ ਜੀ ਨੇ FSC ਕੀਤੀ ਸੀ, ਬੜੀ ਗੱਲ ਆ। ਉਦੋਂ ਤਾਂ ਜਿਹੜੇ ਬੰਦਿਆਂ ਨੇ ਮੈਟ੍ਰਿਕ ਕੀਤੀ ਸੀ ਨਾ, ਉਹ ਕਹਿੰਦਾ ਸੀ ਮੈਨੂੰ ਪੈਂਟ ਕੋਟ 'ਚ ਦਫਨਾਇਓ, ਇੰਨੀ ਤਲੀਮ ਦੀ ਉਹਦੀ ਗੱਲ ਹੁੰਦੀ। ਹਕੀਕਤ ਗੱਲ ਆ, ਹਕੀਕਤ ਗੱਲ ਆ, ਤਲੀਮ ਦਾ ਨਾਂ। ਸਹੀ ਗੱਲ ਆ। ਉਸ ਦੌਰ 'ਚ FSC ਤੁਹਾਡੇ ਉਦੋਂ 1982 ਵਿੱਚ ਤੁਹਾਡੀ ਬਰਾਦਰੀ ਦੇ ਚੌਧਰੀ ਅਕਰਮ ਰਜਿਸਟਰ ਦਫਾ 30 ਦੇ ਇੱਥੇ ਸਮੁੰਦਰੀ ਲੱਗੇ ਸੀ। ਡਿੰਗੇ ਤੋਂ ਸੀ, ਬਿਲੋਂਗ ਕਰਦੇ ਸੀ ਗੁਜਰਾਤ ਤੋਂ। ਡਿੰਗਾ ਹੈ ਨਾ, ਡਿੰਗਾ। ਉਹ ਇੱਥੇ ਜਦੋਂ ਤਰੀਕ ਤੇ ਜਾਣਾ, ਸਲਾਮ ਅਲੈਕੁਮ ਵਾਲੇਕੁਮ ਸਲਾਮ, ਉਹਨੇ ਦੇਖ ਲਿਆ ਵੀ ਇਹ ਚੌਧਰੀ ਬੰਦੇ ਆ, ਇਹ ਲੇਟ ਹੀ ਆਉਂਦੇ ਆ। ਉਹਦੇ ਨਾਲ ਪਿਆਰ ਹੋ ਗਿਆ। ਉਹਨੇ ਕਿਹਾ ਆਪਣੇ ਲੀਡਰ ਨੂੰ, ਕਹਿਣ ਲੱਗਾ ਚੌਧਰੀਆਂ ਦੀ ਫਾਈਲ ਸਭ ਤੋਂ ਥੱਲੇ ਰੱਖ ਦਿਆ ਕਰ, ਇਹ ਜਦੋਂ ਆਣ ਦੇਖ ਲਿਆ ਵੀ ਆ ਗਿਆ, ਚੱਕੀ ਚੱਕ ਕੇ ਉੱਤੇ ਕਰ ਲਈ। ਜਦ ਅਸੀਂ ਚਲੇ ਜਾਣਾ, ਉਹਨੇ ਕਹਿਣਾ ਹਾਂ ਜੀ ਤਰੀਕ ਭੋਗ ਦੇਣੀ ਆ ਜਾਣਾ। ਉਸ ਦਿਨ ਜੱਜ ਨੇ, ਉਹਨੇ ਮਜਿਸਟਰੇਟ ਸਾਹਿਬ ਨੇ ਫੈਸਲਾ ਸੁਣਾਉਣਾ ਸੀ। ਉਹ ਜਿਹੜਾ ਸਾਨੂੰ ਦੜੇ ਮਾਰੇ ਸੀ, ਉਹ ਪਰਚਾ ਦੇ ਦਿੱਤਾ ਸੀ ਉਹਨਾਂ ਤੇ। ਹਾਂਜੀ ਹਾਂਜੀ। ਕਹਿਣ ਲੱਗੇ ਚੌਧਰੀ ਸਾਹਿਬ ਅੱਲਾ ਰਸੂਲ ਦਾ ਵਾਸਤਾ ਸਾਨੂੰ ਮਾਫੀ ਦੇ ਦਿਓ। ਬੱਟੂ ਕਹਿਣ ਲੱਗੇ, ਅੱਬਾ ਜੀ ਕਹਿਣ ਲੱਗੇ ਚੌਧਰੀ ਸਾਹਿਬ ਮੈਂ ਇਹਨਾਂ ਨੂੰ ਮਾਫ ਕੀਤਾ, ਲੇਕਿਨ ਇਹਨਾਂ ਨੂੰ ਖੁਦਾ ਵਾਸਤੇ ਮਾਫੀ ਦਿੱਤੀ, ਇਹਨਾਂ ਨੂੰ ਸੁਲ੍ਹਾ ਮੇਰੀ ਕੋਈ ਨਹੀਂ। ਇਹਨਾਂ ਨੇ ਲੜਨਾ ਝਗੜਨਾ ਜੋ ਕਰਨਾ ਕਰ ਲੈਣ, ਲੇਕਿਨ ਇਹਨੇ ਵਾਸਤਾ ਉਹ ਦਿੱਤਾ ਕਿ ਉਹਦੇ ਤੋਂ ਮੈਂ ਜਾਨ ਵੀ ਕੁਰਬਾਨ ਆ, ਮੈਂ ਇਹਨੂੰ ਮਾਫ ਕੀਤਾ। ਚੌਧਰੀ ਅਕਰਮ ਕਹਿਣ ਲੱਗਾ ਕਿ ਚੌਧਰੀ ਸਾਹਿਬ ਕੀ ਕਰ ਰਹੇ ਹੋ? ਅੱਬਾ ਜੀ ਕਹਿੰਦੇ ਕਿ ਨਹੀਂ ਚੌਧਰੀ ਸਾਹਿਬ ਬਸ ਫੈਸਲਾ ਹੋ ਗਿਆ, ਇਹਨਾਂ ਨੂੰ ਬਰੀ ਕਰ ਦਿਓ। ਵਾਹ ਜੀ ਵਾਹ, ਬੜੀ ਗੱਲ। ਪਾਸ ਕਰਦੇ ਸੀ ਲੋਕ, ਇੰਨਾ ਪਿਆਰ ਹੋ ਗਿਆ ਸੀ। ਮੇਰੇ ਕੋਲ ਗੱਡੀ ਹੁੰਦੀ ਸੀ ਉਹਨਾਂ ਦਿਨਾਂ 'ਚ। ਕਿਹੜੀ ਗੱਡੀ ਸੀ ਉਦੋਂ ਆਪਣਾ? ਕਰੋਨਾ। ਮੇਰੇ ਕੋਲ ਕਰੋਨਾ।
ਹਾਂਜੀ 74 ਮਾਡਲ ਕਰੋਨਾ ਉਦਾਂ ਹੁਣ ਵੀ ਕਰੋਨਾ ਆ ਕੇ ਹਟਿਆ ਪਿਛਲੇ ਸਾਲ। ਕਰੋਨਾ 2019 ਉਹਨਾਂ ਗੱਡੀਆਂ ਦਾ ਨਾਮ ਸੀ। ਕੀ ਬਾਤ ਹੈ, ਸ਼ਾਫਟ ਵਾਲੀਆਂ ਸੀ। ਕਿਸੇ ਕਿਸੇ ਕੋ ਹੁੰਦੀ ਸੀ, ਕਿਸੇ ਕਿਸੇ ਕੋਲ ਹੁੰਦੀ। ਮੈਂ ਇੱਥੋਂ ਰਹਿਮੇ ਸ਼ਾਹ ਤੋਂ ਕੱਚੇ ਵਿੱਚ ਜਾਣਾ ਮੰਗਣਾ ਕੱਚੇ ਜਾਣਾ। ਵਾਹ ਵਾਹ, ਉਹ ਟਰੈਕਟਰ ਸੀ, ਫੇ ਗੱਡੀ ਕਾਹਦੀ ਸੀ? ਉਹ ਟਰੈਕਟਰ ਹੀ ਆ। ਮੈਨੂੰ ਯਾਦ ਆ ਵੀ ਇਹ ਨਾਸਰ ਹੋਣਾ ਕੋਲ ਵੈਗਨਾਰ ਹੁੰਦੀਆਂ ਸੀ। ਮੈਂ ਕਿਹਾ ਉਦੋਂ ਸਾਰੇ ਮੰਗਦੇ ਹੋਣੇ ਹੁਣ ਕਰੋਨੇ ਤੋਂ ਪਨਾਹ ਮੰਗਦੇ ਆ। ਹਾਂ, ਇਹ ਬਾਬਾ ਕੀਮਾ ਨਹੀਂ ਸੀ ਜੱਟ, ਇੱਥੇ ਨਾ ਬੰਦੇ ਕਿਸੇ ਨੇ ਗੱਡੀ ਲਈ ਤੇ ਉਹ ਦੇਖਣ ਗਿਆ ਵੀ ਗੱਡੀ ਦੇਖਾਂ। ਉਹ ਜਦੋਂ ਨੇ ਜਾ ਕੇ ਦੇਖੀ, ਗੱਡੀ ਗੁੱਡੀ ਦੇਖ ਲਈ। ਫਿਰ ਕਿਸੇ ਬੰਦੇ ਨੇ ਲਾਈ ਸੀ ਚੱਕੀ, ਬੰਦੇ ਨੇ ਕੀ ਅਸੀਂ ਲਾਈ ਸੀ ਚੱਕੀ, ਸਾਡੇ ਬਜ਼ੁਰਗਾਂ ਤਾਏ ਮੇਰੇ ਨੇ ਲਾਈ ਸੀ। ਉਹ ਚੱਕੀ ਦੇਖਣ ਗਿਆ ਤੇ ਉਹ ਆ ਕੇ ਕਹਿੰਦਾ ਯਾਰ ਬੰਦਿਆਂ ਦੇ ਬੜੇ ਪੁੱਠੇ ਦਿਮਾਗ ਆ, ਜਿਹੜੀ ਬੰਦਿਆਂ ਨੂੰ ਚੱਕੀ ਫਿਰਦੀ ਆ ਉਹਨੂੰ ਗੱਡੀ ਕਹਿ ਰਹੇ ਆ, ਜਿਹੜੀ ਗੱਡੀ ਹੋਈ ਆ ਉਹਨੂੰ ਚੱਕੀ। ਬੜੀ ਪੁਆਇੰਟ ਦੀ ਗੱਲ ਵਾਹ, ਕੀਤੀ। ਸਹੀ ਗੱਲ ਆ। ਹਾਂ, ਬੜੀ ਪੁਆਇੰਟ ਦੀ ਗੱਲ ਕੀਤੀ ਹੈ। ਉਹ ਪਾਕਿਸਤਾਨ ਵੀ ਆਏ। ਹਾਂ, ਇੱਥੇ ਆ ਕੇ ਡੈਥ ਹੋਈ ਉਹਨੇ ਰਹਿਮੇ ਸ਼ਾਹ। 1997 ਵਿੱਚ ਬਹੁਤ ਹੋਏ। ਜਾਂਗਲੀਆਂ ਦਾ ਇਲਾਕਾ ਸੀ। ਉਹ ਬੰਦਾ ਨਾ ਪਟੜੀ ਨਾ ਸਾਈਕਲ ਤੇ ਜਾ ਰਿਹਾ, ਉਦੋਂ ਲੋਕਾਂ ਨੂੰ ਨਹੀਂ ਸੀ ਪਤਾ ਵੀ ਸਾਈਕਲ ਕਿਹੜੀ ਬਲਾ ਦਾ ਨਾਂ ਆ। ਉਹ ਜਿਹੜੇ ਕੋਈ ਖੇਤਾਂ 'ਚ ਕੰਮ ਕਰਦੇ ਸੀ ਉਹਨਾਂ ਨੇ ਕਿਹਾ ਆਹ ਕਿਹੜੀ ਬਲਾ ਹੈ, ਬੰਦੇ ਨੂੰ ਉਡਾਈ ਜਾਂਦੀ, ਬੰਦਾ ਹੱਥ ਪੈਰ ਬੜੇ ਮਾਰਦਾ, ਜਾਨ ਨਹੀਂ ਛੱਡਦੀ ਹੈ। ਉਹ ਪੈਡਲ ਮਾਰਦਾ ਸੀ ਨਾ, ਹੈਂਡਲ ਫੜਿਆ, ਹੱਥ ਪੈਰ ਬੜੇ ਮਾਰਨ ਡਿਆ ਪਰ ਉਹਦੀ ਜਾਨ ਨਹੀਂ ਛੱਡੀ, ਉਡਾਈ ਜਾ ਰਹੀ ਆ। ਉਹ ਕੂਕ ਮਾਰ ਦਿੰਦੇ ਨਾ ਜੰਗਲੀ, ਉਹਨਾਂ ਨੇ ਕੂਕ ਮਾਰੀ, ਇਧਰੋਂ ਇਕੱਠਾ ਹੋ ਉਧਰੋਂ ਇਕੱਠਾ ਹੋ, ਸੋਟੀਆਂ ਡਾਂਗਾ ਲੈ ਕੇ ਉਹਨਾਂ ਘੇਰਾ ਪਾ ਲਿਆ। ਉਹਨੇ ਕਿਹਾ ਉਹ ਕੀ ਹੋ ਗਿਆ? ਉਹਨੇ ਕਿਹਾ ਬਲਾ ਨੂੰ ਮਾਰਨਾ, ਤੈਨੂੰ ਉਡਾਈ ਜਾ ਰਹੀ ਹੈ। ਉਹਨੇ ਕਿਹਾ ਮੇਰਾ ਸਾਈਕਲ ਆ, ਮੈਂ ਪੈਸੇ ਲੈ ਕੇ ਜਾਂਦੀ ਕਰੋ, ਇਹ ਸਾਈਕਲ ਆਇਆ। ਉਹਨਾਂ ਨੇ ਭਾਈ ਡੰਡੇ ਮਾਰ ਸਾਈਕਲ ਭੰਨ ਦਿੱਤਾ। ਇਹ ਬਲਾ ਆ, ਤੇਰੇ ਤਾਂ ਪੈਰ ਹੀ ਨਹੀਂ ਥੱਲੇ ਲੱਗਣ ਦੇ, ਤੈਨੂੰ ਲਈ ਜਾਂਦੀ ਹੈ। ਮੇਰੇ ਵਾਲਦ ਸਾਹਿਬ ਨੇ ਨਾ, ਸਾਡੇ ਗੁਆਂਢੀ ਸਲਾਮੋ ਨੇ ਸਾਈਕਲ ਲਿਆ ਤੇ ਉਧਰੋਂ ਤੁਰਿਆ ਹੋਇਆ। ਅੱਬੂ ਨੇ ਕਿਹਾ ਵੀ ਅੱਗੇ ਨਾਕਾ ਲੱਗਾ, ਕਾਗਜ਼ ਚੈੱਕ ਕਰਦੇ ਆ। ਲੈ ਉਹਨੇ ਸਾਈਕਲ ਹੀ ਕਮਾ 'ਚ ਸਿੱਟ ਇੱਕ ਹੋਰ ਵੀ ਚੀਜ਼ ਹੈ ਭਾਈ ਨਾਸਰ, ਵੈਸੇ ਆਪਾਂ ਉਹ ਜਨਰੇਸ਼ਨ ਆ ਜਿਹਨੇ ਪੁਰਾਣਾ ਦੌਰ ਵੀ ਪੂਰਾ ਦੇਖਿਆ ਅਤੇ ਆ ਵੀ ਦੇਖ ਲਿਆ। ਇਹਦੇ ਤੋਂ ਉੱਤੇ ਹੁਣ ਤਰੱਕੀ ਕੋਈ ਹੋਰ ਹੋ ਨਹੀਂ ਸਕਦੀ। ਕੀ ਆ ਹੁਣ ਬਰਬਾਦੀ, ਇੱਕ ਬੰਦਾ ਉੱਡਣ ਵਾਲਾ ਰਹਿ ਗਿਆ ਬਸ। ਹਾਂ ਸੱਚੀ, ਇਹ ਵੀ ਹਕੀਕਤ ਹੈ, ਉੱਤੇ ਹੁਣ ਕੋਈ ਸ਼ੈ ਨਹੀਂ ਹੈਗੀ। ਕੱਚੇ ਮਕਾਨ, ਸਾਰਾ ਕੁਝ ਜਿਹੜਾ ਪੁਰਾਣਾ ਦੌਰ ਸੀ ਉਹ ਸਾਰਾ ਦੇਖਿਆ ਜੀ। ਅੱਛਾ, ਇੱਕ ਕਹਿੰਦੇ ਹੁੰਦੇ ਸੀ ਵੀ ਤਕੜੇ ਦਾ ਮਰ ਗਿਆ ਕੁੱਤਾ ਤੇ ਪੂਰਾ ਪਿੰਡ ਨਹੀਂ ਸੁੱਤਾ, ਮਾੜੇ ਦੀ ਮਰ ਗਈ ਮਾਂ ਤੇ ਕਿਸੇ ਨੇ ਨਹੀਂ ਲਿਆ ਨਾ। ਇਹਦੇ ਬਾਰੇ ਕੀ ਦੱਸੋ? ਕੀ ਇਹ ਤੁਹਾਡੇ ਹੁਣ ਵੀ ਇਹੀ ਚੱਲ ਰਿਹਾ? ਚੱਲਦਾ ਹਾਲੇ ਵੀ? ਉਦੋਂ ਵੀ ਇਹੀ ਚੱਲਦਾ ਹੁੰਦਾ ਸੀ? ਦੇਖ ਲਓ ਜਿਹੜੇ ਕਹਾਣੇ ਉਸ ਵਕਤ ਦੇ ਬਣੇ ਹੋਏ ਆ, ਇੰਨੇ ਸਾਲਾਂ ਦੇ ਪੁਰਾਣੇ, ਉਹ ਹਜੇ ਵੀ ਮਤਲਬ ਉਹ ਫਰਕ ਹੈਗਾ ਆ। ਦੇਖ ਲਓ ਕਿਹੜੇ ਵਕਤ ਦੀਆਂ ਗੱਲਾਂ ਕਹੀਆਂ ਹੁਣ ਤੱਕ ਚੱਲ ਰਹੀਆਂ। ਇਹਦੀ ਤਸ਼ਰੀਹ ਵੱਡੀ ਆ। ਦੇਖੋ ਵੀ ਉਹ ਕਸ਼ਤੀ ਡੁੱਬੀ ਆ, ਉਹਦੇ 'ਚ ਸਾਡੇ ਗਰੀਬ ਪਾਕਿਸਤਾਨੀ ਸੀ, ਕਿਸੇ ਨੇ ਨਾਂ ਨਹੀਂ ਲਿਆ। ਉਹ ਜਦੋਂ ਸਰਦਾਰ ਦਾਊਦ ਨਹੀਂ ਡੁੱਬੇ ਆ ਤਾਂ ਸਾਰੀ ਦੁਨੀਆ ਤੇ ਚਰਚੇ ਹੋ ਗਏ, ਜਹਾਨ ਉਧਰ ਨੂੰ ਹੋ ਗਿਆ ਸਾਰਾ ਜਹਾਨ। ਹਰ ਕਿਸੇ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਬਚਾਈਏ। ਕਿਸੇ ਤਰ੍ਹਾਂ ਅਮਰੀਕਾ ਵੀ ਕੋਸ਼ਿਸ਼ ਕਰ ਰਿਹਾ, ਆਸਟ੍ਰੇਲੀਆ ਵੀ ਕਰ ਰਿਹਾ, ਕੈਨੇਡਾ ਵੀ ਕਰ ਰਿਹਾ, ਹਰ ਕੋਈ ਕਰ ਰਿਹਾ। ਲੇਕਿਨ ਦਾ ਪਤਾ ਵੀ ਆ ਵੀ ਡੁੱਬਣ ਦੇ ਆ, ਇਹ ਵੀ ਗੱਲ ਨਹੀਂ ਕਿ ਅਚਾਨਕ ਡੁੱਬਿਆਂ ਦਾ ਪਤਾ ਲੱਗਾ। ਹਾਂਜੀ, ਸਾਹਮਣੇ ਖੜੇ ਸੀ, ਉਹ ਡੁੱਬ ਰਹੇ ਸੀ ਦੂਸਰੇ ਜਹਾਜ਼। ਹਾਂਜੀ, ਤੇ ਇਹ ਕਹਿੰਦੇ ਸੀ ਅਸੀਂ ਆਪਣੀ ਗੱਡੀ 'ਚ ਵੜਨ ਨਹੀਂ ਦੇਣਾ। ਅੱਜ ਉਹ ਮੁੰਡਾ ਪਾਕਿਸਤਾਨੀ ਜਿਹੜਾ ਬਚਿਆ, ਉਹ ਯੂਨਾਨ ਨੂੰ ਜਾਣ ਵਾਲਾ, ਉਹਦਾ ਇੰਟਰਵਿਊ ਦੇਖ ਕੇ ਰੋਣਾ ਆਉਂਦਾ, ਅੱਖਾਂ 'ਚ ਆਂਸੂ ਨਹੀਂ ਬੰਦ ਹੁੰਦੇ। ਬਿਲਕੁਲ ਬਿਲਕੁਲ, ਉਹ ਕਹਿੰਦਾ ਜਾਣ ਕੇ ਡੁਬੋਇਆ। ਉਹ ਵਿਚਾਰੇ ਮਜ਼ਦੂਰੀ ਕਮਾਉਣ ਵਾਸਤੇ ਮਰ ਗਏ, ਇਹ 15 ਕਰੋੜ ਰੁਪਇਆ ਦੇ ਕੇ ਮਰੇ ਆ। ਸਹੀ ਗੱਲ। ਇਹਨਾਂ ਨੇ 15 ਕਰੋੜ ਦੀ ਮੌਤ ਖਰੀਦੀ ਹੈ। ਅੱਲਾਹ ਤਾਲਾ ਦਾ ਕੁਰਾਨ ਪਾਕ 'ਚ ਬਿਆਨ ਹੈ ਕਿ ਮੌਤ ਦਾ ਟਾਈਮ ਔਰ ਜਗ੍ਹਾ ਮੁਕੱਦਰ ਕੀਤੀ ਹੈ। ਮੈਂ ਤੈਨੂੰ ਜਿੱਥੇ ਮੌਤ ਆਣੀ ਹੈ ਉੱਥੇ ਪਹੁੰਚਾ ਦੇਣਾ। ਉੱਥੇ 15 ਕਰੋੜ ਦੇ ਕੇ ਵੀ ਜਾਏਗਾ। ਸਹੀ ਗੱਲ। 15 ਕਰੋੜ ਦੇ ਕੇ ਨਹੀਂ ਗਿਆ। ਹੁਣ ਉਹਦਾ ਵੋਟਾਂ ਜਿਹੜੀਆਂ ਲੈਣ ਆਵੇ ਕੋਈ ਬੰਦਾ, ਉਹਨੂੰ ਕਹਿਣਾ ਨਹੀਂ ਚਾਹੀਦਾ ਭਾਈ ਜੀ ਪਹਿਲੇ ਉਹ ਮਲਬਾ ਦੇਖ ਕੇ ਆ ਟਾਈਟੈਨਿਕ ਦਾ, ਫੇਰ ਵੋਟਾਂ ਦੇਵਾਂਗੇ ਤੈਨੂੰ। ਵੋਟਾਂ ਦੀ ਗੱਲ ਆ ਗਈ ਭਾਈ ਨਾਸਰ। ਹੁਣ ਵੀ ਜਿਹੜਾ ਦੌਰ ਜਾ ਰਿਹਾ, ਸਿਆਸਤਦਾਨ ਆ ਜਿਹੜਾ ਸ਼ੁਰੂ ਤੋਂ ਲੈ ਕੇ ਆਖਰ ਤੱਕ, ਸਾਡੀ ਵੀ 40 42 ਸਾਲ ਉਮਰ, ਆਵਾਮ ਦਾ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ। ਨਾ ਸੋਚਣਾ ਵੀ ਨਹੀਂ, ਗਾਂ ਵੀ ਨਹੀਂ ਸੋਚਣਾ। ਅੱਗੇ ਤਾਂ ਸੀਗਾ ਨਾ ਸੋਹੇਲ ਭਾਈ ਭੁਲੇਖਾ, ਸਾਨੂੰ ਇਹ ਭੁਲੇਖਾ ਸੀ ਵੀ ਸਾਡਾ ਸੋਚਦੇ ਆ। ਹਾਂਜੀ, ਨਹੀਂ ਉਹਨੂੰ ਭੁਲੇਖਾ ਵੀ ਨਿਕਲ ਗਿਆ। ਹੁਣ ਤੇ ਕੋਈ ਮਤਲਬ ਓਲਾ ਰਿਹਾ ਹੀ ਨਹੀਂ ਹੈਗਾ। ਹਾਂਜੀ, ਤੁਸੀਂ ਇਹ ਦੇਖੋ, ਇਹ ਭੁੱਖ ਨੰਗ ਹੁੰਦੇ ਸੀ, ਹਾਂਜੀ, ਤੇ ਲਫੰਟਰ ਹੁੰਦੇ ਸੀਗੇ, ਹਾਂਜੀ। ਇਹ ਸਾਡੂ ਖੁਸ਼ਹਾਲੀ ਦਾ, ਸਾਡੀ ਆਉਣ ਵਾਲੇ ਟਾਈਮ 'ਚ ਮੁਸਤਕਬਲ ਬਿਹਤਰ ਬਣਾਉਣ ਦੇ ਖਾਬ ਦਿਖਾਉਂਦੇ ਆਪ ਇੱਕ ਕਰੋੜਾਂ ਖਰਬਾਂ ਪਤੀ ਬਣ ਗਏ ਆ। ਹਾਂਜੀ, ਆਵਾਮ ਜਿਹੜੀ ਉਹ ਆਪਣੀ ਰੋਟੀ ਤੋਂ ਵੀ ਮਹਿਰੂਮ ਹੋ ਗਈ ਤੇ ਸਾਰਾ ਕੁਝ ਕੱਢਦੇ ਆਵਾਮ 'ਚੋਂ ਹੀ ਆ ਜੀ। ਸੋਚਣ ਵਾਲੀ ਗੱਲ ਇਹ ਆ, ਦੇਖੋ ਮੈਂ ਇੱਕ ਮਾਮੂਲੀ ਜਿਹਾ ਬੰਦਾ ਹਾਂ, ਮੇਰੇ ਕੋਲ ਜੋ ਮੇਰੇ ਹਿੰਮਤ ਆ, ਜੋ ਮੈਂ ਕਰਦਾ ਉਹਦੇ ਮੁਤਾਬਕ ਸਾਡੇ ਚੈਨਲ ਤੇ ਲੋਕ ਦੇਖ ਸਕਦੇ ਕਿ ਅਸੀਂ ਕੀ ਕਰਦੇ। ਹਾਂਜੀ, ਵੈਲਫੇਅਰ ਦੇ ਕੰਮਾਂ ਦੀ ਗੱਲ ਕਰਦੇ ਹਾਂ, ਉਹ ਤਾਂ ਵੀਡੀਓ ਤਾਂ ਅਸੀਂ ਬਣਾਉਣਾ ਹੀ ਹੈਗੇ। ਹਾਂਜੀ, ਮੈਂ ਜੋ ਦਾਵਾ ਕਰਦਾ ਕਿ ਮੈਨੂੰ ਤੁਸੀਂ ਵਜ਼ੀਰ ਆਜ਼ਮ ਬਣਾਓ, ਮੈਨੂੰ MPA ਬਣਾਓ, ਮੈਂ ਫਿਰ ਤੁਹਾਡਾ ਆਹ ਕੰਮ ਕਰੂੰ। ਯਾਰ ਜੇ ਮੇਰੇ ਵਿੱਚ ਇਹ ਤਾਕਤ ਹੈਗੀ ਜਾਂ ਇਹ ਸੋਚ ਹੈਗੀ ਆ, ਮੈਂ ਉਹ ਤਾਂ ਚਲੋ ਮੈਂ ਗ੍ਰਾਂਟ ਨਾ ਕਰਨਾ, ਲੇਕਿਨ ਜਿਹੜਾ ਮੈਂ
ਆਪਣੇ ਤੌਰ ਤੇ ਕਰ ਸਕਦਾ ਉਹ ਵੀ ਤਾਂ ਮੈਂ ਕਰਾਂ ਨਾ। ਕਰਾਂ, ਹਾਂਜੀ ਬਿਲਕੁਲ ਸਹੀ ਗੱਲ। ਠੀਕ ਆ। ਹੁਣ ਪਿੰਡਾਂ ਦੇ ਹਾਲ ਦੀ ਗੱਲ ਕਰੀਏ ਤੇ ਪਿੰਡਾਂ ਦੇ ਵਿੱਚ ਸਾਂਝੀ ਤੌਰ ਤੇ ਏਡੀ ਸੋਚ ਵੀ ਜਿਹੜੀ ਉਹ ਖਤਮ ਹੋ ਗਈ ਆ ਕਿ ਇੱਕ ਬੰਦਾ ਬਾਜ਼ਾਰਾਂ ਦੀ ਹਾਲਤ ਖਰਾਬ ਕਰ ਰਿਹਾ ਨਾ, ਦੂਜਾ ਉਹਨੂੰ ਕਹਿ ਨਹੀਂ ਰਿਹਾ ਵੀ ਤੂੰ ਯਾਰ ਇਹ ਕਿਉਂ ਕਰ मैं ਤੁਹਾਨੂੰ ਅੱਗੇ ਗੱਲ ਕਹੀ ਹੈ ਨਾ, अपने किरदार पे डाल के पर्रा, हर शख्स कह रहा है जमाना खराब। ਜ਼ਮਾਨਾ ਖਰਾਬ ਹੈ। ਫਿਰ ਇੱਕ ਹੋਰ ਰਿਵਾਜ ਚੱਲ ਗਿਆ, ਹੁਣ ਘਰ ਮੈਂ ਬਣਾਉਣ ਲੱਗਾ ਉੱਚਾ, ਜੇ ਤੁਸੀਂ ਬਣਾਇਆ ਉਹਦੇ ਤੋਂ ਉੱਚਾ, ਤੇ ਤੰਗ ਬਾਜ਼ਾਰ ਵਿੱਚੋਂ ਕਰ ਦੇਣਾ ਸੀ ਲੋਕਾਂ ਨੇ। ਉਹ ਮੈਂ ਕਹਿੰਦਾ ਅੰਜਮ ਯਕੀਨ ਕਰੋ, ਕਰੋੜਾਂ ਦਰਜੇ ਚੰਗਾ ਆ, ਆਪਣੀ ਜ਼ਮੀਨ 'ਚ ਬੈਠਾ ਆ ਨਾ, ਪੈਲੀ ਉੱਚੀ ਹੋਊ ਨਾਲ ਇਹਦੇ ਦੇ ਮਕਾਨ ਨੀਵੇਂ ਹੋਣਗੇ। ਹਾਂਜੀ ਬਿਲਕੁਲ ਸਹੀ ਗੱਲ। ਫਿਰ ਇੱਕ ਹੋਰ ਚੀਜ਼ ਆ ਭਾਈ ਨਾਸਰ, ਪਿੰਡਾਂ ਦੇ ਵਿੱਚ ਇਹ ਬਹੁਤ ਪ੍ਰੋਬਲਮ ਆ। ਅੱਗੇ ਮੈਂ ਕਿਹਾ ਅੱਬੂ ਜੀ ਨੇ ਗੱਲ ਕੀਤੀ ਨਾ ਵੀ ਹੁਣ ਵੀ ਜਿਹੜਾ ਦੌਰ ਆ ਉਹ ਮਾੜੇ ਬੰਦੇ ਤੇ ਸਾਰੇ ਚੜਾਈ ਕਰਦੇ ਆ। ਜੇ ਮਾੜਾ ਬੰਦਾ ਕੋਈ ਗਲਤ ਕੰਮ ਕਰਦਾ ਆਪਾਂ ਸਾਰੇ ਭੱਜ ਕੇ ਉਹਦੇ ਪਿੱਛੇ ਪੈ ਜਾਂਦੇ ਆ, ਜੇ ਕੋਈ ਤਕੜਾ ਕਰ ਰਿਹਾ ਹੁੰਦਾ ਆਪਾਂ ਉਹਨੂੰ ਰੋਕਦੇ ਨਹੀਂ, ਉਹ ਕਹਿੰਦੇ ਭਾਈ ਮੇਰੇ ਤੋਂ ਬਾਹਰ ਆ। ਇਹ ਜਿਹੜਾ ਹੈ ਨਾ ਹਕੀਕਤ ਗੱਲ, ਅਗਰ ਆਪਾਂ ਚਾਹੀਏ ਤੇ ਤਕੜੇ ਨੂੰ ਵੀ ਬੰਦਾ ਕਰ ਸਕਦਾ, ਲੇਕਿਨ ਅਸੀਂ ਇਹ ਸੋਚਦੇ ਹੀ ਨਹੀਂ, ਬਲਕਿ ਜੇ ਕੋਈ ਤਕੜਾ ਹੈ ਅਸੀਂ ਚਾਰ ਜਣੇ ਉਹਦੇ ਨਾਲ ਰਲਦੇ ਆ। ਬਜ਼ੁਰਗਾਂ ਨੇ ਅੱਗੇ ਗੱਲ ਕੀਤੀ ਨਾ ਕਿ ਮੈਂ ਭੱਠੇ ਤੇ ਨਿਬੇੜ ਦਿੰਦਾ ਸੀ ਗੱਲ। ਹਾਂਜੀ ਅੱਜ ਵੀ ਆਪਣੇ ਤੁਸੀਂ ਪਿੰਡਾਂ ਦੇ ਵਿੱਚ 20 ਬੰਦੇ ਐਸੇ ਚੁਣ ਲੈਣੇ ਆ, ਹਰ ਟੱਬਰ ਦੇ ਵਿੱਚੋਂ ਇੱਕ ਅੱਧਾ ਬੰਦਾ ਚੱਕ ਲੈਣਾ ਜਿਹਦੇ ਜ਼ੇਰੇ ਅਸਰ ਲੋਕ ਹੈਗੇ ਆ। ਹਾਂਜੀ। ਜਿੱਦਾਂ ਸ਼ਰਾਫਤ ਗੁੱਜਰ ਦਾ ਆਪਣੇ ਹਾਂਜੀ, ਬਰਾਦਰੀ ਦੀ ਪਿੰਡ 'ਚ, ਨੁਮਾਇੰਦਗੀ ਹਾਂਜੀ, ਕਰਦਾ, ਬਿਲਕੁਲ, ਹਾਂ। ਤੁਸੀਂ ਆਪਣੀ ਵੀ ਕਰਦੇ ਆ। ਉਹ 20 ਬੰਦਿਆਂ ਦੀ ਇੱਕ ਕਮੇਟੀ ਬਣਾ ਦੇਣੀ, ਕੁਛ ਨਹੀਂ ਕਰਨਾ ਹੈਗਾ, ਕੋਈ ਹੋਰ ਕੰਮ ਨਹੀਂ ਕਰਨਾ, ਸਿਰਫ ਉਹਨਾਂ ਨੇ ਕਰਨਾ ਕਿ ਪਿੰਡ 'ਚ ਜਿਹੜੀ ਕੋਈ ਲੜਾਈ ਹੋ ਗਈ ਨਾ, ਅਸੀਂ ਉਹਨੂੰ ਇੱਥੋਂ ਚੱਕ ਕੇ ਥਾਣੇ ਤੱਕ ਨਹੀਂ ਜਾਣ ਦੇਣਾ। ਜਾਣ ਦੇਣਾ, ਹਾਂਜੀ ਜੇ ਕੋਈ ਰੁੱਸਿਆ ਆ ਕਿਸੇ ਦੇ ਵਿਆਹ ਸ਼ਾਦੀ 'ਚ ਨਹੀਂ ਮੰਨਦਾ, ਅਸੀਂ ਉਹਨੂੰ ਮਨਾ ਕੇ ਉਹਦੇ ਘਰ ਵਾੜਨਾ। ਹਾਂਜੀ। ਅਸੀਂ ਤੇ ਇੰਨੇ ਛੋਟੇ ਛੋਟੇ ਕੰਮਾਂ ਲਈ ਵੀ ਆਪਣੇ ਆਪ ਨੂੰ ਪੇਸ਼ ਨਹੀਂ ਕਰਦੇ ਹੈਗੇ, ਕਰਦੇ, ਕਿਉਂਕਿ ਹਾਂਜੀ। ਚੌਧਰੀਆਂ ਦੀ ਚੌਧਰ ਮੁੱਕਦੀ ਹੈ ਇਹਦੇ ਨਾਲ। ਹਾਂਜੀ ਹਕੀਕਤ ਗੱਲ ਆ। ਬਿਲਕੁਲ ਹਕੀਕਤ। ਤੇ ਜੇ ਤੁਸੀਂ ਇਹ ਚੀਜ਼ ਨੂੰ ਮਤਲਬ ਆਪਣੇ ਇੱਕ ਕਮੇਟੀ ਦੀ ਸ਼ਕਲ ਬਣਾ ਕੇ ਤੁਸੀਂ 20 ਬੰਦੇ ਮੁਖਤਲਿਫ ਬਰਾਦਰੀਆਂ ਦੇ ਮੁਖਤਲਿਫ ਘਰਾਂ ਦੇ ਕਿਸੇ ਦੇ ਘਰ ਚਲ ਜਾਓ ਤੇ ਅੰਜਮ ਤੈਨੂੰ ਅਸੀਂ ਲੈਣ ਆਏ ਤੂੰ ਵੀ ਸਾਡੇ ਨਾਲ ਜਾਣਾ, ਤੇ ਅੰਜਮ ਕਿੱਦਾਂ ਨਹੀਂ ਮੰਨੇਗਾ? ਹਾਂਜੀ ਸਹੀ ਗੱਲ ਆ। ਅਸਲ ਚੌਧਰ ਇਹ ਹੈ ਜਿਹੜਾ ਸੁਲ੍ਹਾ ਕਰਾਣੀ ਹੈ, ਸਾਰਾ ਕੁਝ ਕਰਦਾ। ਭਾਈ ਜੀ ਹੁਣ ਅਸਲ ਚੌਧਰ ਜਿਹੜੀ ਇਹ ਨਾ ਵਿਗਾੜ ਪੈਦਾ ਕਰਨੀ, ਚੁਗਲੀ ਚਗਾਰੀ ਕਰਕੇ ਉਧਰ ਫਸਾ ਉਧਰ ਫਸਾ, ਉਹ ਹੁਣ ਚੌਧਰ ਸਮਝਦੇ ਆ। ਹਾਂਜੀ ਲੱਤਾਂ ਉਹਨੂੰ ਚੌਧਰ ਖਿੱਚਣੀਆਂ ਸਮਝਦੇ ਸੀਗੇ। ਹਾਂਜੀ ਹੁਣ ਤਾਂ ਚੌਧਰੀ ਮੈਂ ਤੁਹਾਡੇ ਨਾਲ ਗਿਆ ਨਾ, ਹੂੰ। ਅੱਗੇ ਦੇਖਿਆ ਪਾਰਟੀ ਸਟਰੋਂਗ ਆ, ਵੱਲ ਗੱਲ ਆ, ਮੈਂ ਤੁਹਾਨੂੰ ਛੱਡ ਕੇ ਉਹਦੇ ਨਾਲ ਚਿੰਬੜ ਜਾਣਾ। ਤੁਹਾਨੂੰ ਵਸਾ ਹੀ ਹੈ ਨਹੀਂ, ਜਿਹੜਾ ਬੰਦਾ ਮੇਰੇ ਨਾਲ ਗਿਆ ਉਹ ਅੱਗੇ ਜਾ ਕੇ ਮੈਨੂੰ ਵੇਚਣ ਤਾਂ ਨਹੀਂ ਰਿਹਾ ਕਿਸੇ ਹੋਰ ਜਗ੍ਹਾ ਤੇ। ਇਹਦੀ ਵੀ ਮਿਸਾਲ ਦੇ ਦਿੰਦਾ। ਵੇਚ ਕੇ ਆ ਵੇਚ ਮੇਰਾ ਕੇ ਇੱਕ ਮਲਕ ਸੀ, ਮਲਕ ਲਿਆਕਤ ਦੋਸਤ, ਅੱਲਾ ਨੂੰ ਗਰੀਕੇ ਰਹਿਮਤ ਕਰੇ, ਫੌਤ ਹੋ ਗਿਆ। ਹਾਂ। ਉਹਦੀਆਂ ਕੋ ਮੱਝਾਂ ਥਾਣੇ ਗੁਗੇਰੇ ਵਾਲੇ ਫੜ ਕੇ ਲੈ ਗਏ। ਉਹ ਆ ਮੇਰੇ ਕੋਲ ਆਇਆ, ਆ ਕੇ ਮੈਨੂੰ ਕਹਿਣ ਲੱਗਾ ਚੌਧਰੀ ਸਾਹਿਬ ਆਹ ਗੱਲ ਹੋ ਗਈ, ਮੱਝਾਂ ਕੇ ਥਾਣੇ ਦਾ ਲੈ ਕੇ ਫੜ ਕੇ। ਅੱਲਾ ਜਨ ਨਸੀਬ ਕਰੇ, ਗੁਲਾਮ ਸੂਰ ਸੈਕਟਰੀ ਦਿੰਦਾ ਸੀ ਉਦੋਂ। ਅੱਛਾ। ਉਹ ਵੀ ਮੇਰੇ ਕੋਲੇ ਬੈਠਾ। ਹਾਂ। ਤਾਂ ਅਸੀਂ ਕਿਹਾ ਚੱਲ ਮਲਕਾ, ਗੁਲਾਮ ਸੂਰ ਕਹਿੰਦਾ ਬੇਜੂ ਸਾਈ ਨੂੰ ਵੀ ਲੈ ਲਈਏ ਨਾਲ। ਅਸੀਂ ਗਏ ਉੱਥੇ, ਬੇਜੂ ਸਾਈ ਨੂੰ ਵੀ ਨਾਲ ਲੈ ਲਿਆ, ਗੁਗੇਰੇ ਚਲੇ ਗਏ। ਉੱਥੇ ਥਾਣੇਦਾਰ ਬੈਠਾ, ਉਹਦੇ ਨਾਲ ਗੱਲਬਾਤ ਕੀਤੀ। ਪਰਵੇਜ਼ ਨੇ ਜਨਾਬ ਥਾਣੇਦਾਰ ਦੀਆਂ ਗੱਲਾਂ ਸੁਣ ਕੇ ਉਸ ਪਾਸੇ ਨੂੰ ਥੋੜ੍ਹਾ ਜਿਹਾ ਮਰੋੜਾ ਦਿੱਤਾ। ਜਦੋਂ ਮਰੋੜਾ ਦਿੱਤਾ ਨਾ, ਗੁਲਾਮ ਮਨਸੂਰ ਸੈਕਟਰੀ ਅੱਲਾ ਜਨ ਨਸੀਬ ਕਰੇ ਕਹਿੰਦਾ ਕਿਹਾ ਗੰਦੀ ਬੰਦੂਕ ਨਾਲ ਪਿੱਛੇ ਨੂੰ ਪਾਟੇਗਾ। ਅੱਲਾ ਦੀ ਕਸਮ ਕਹਿੰਦਾ ਆਇਆ ਤੂੰ ਸਾਡੇ ਨਾਲ, ਗੱਲ ਤੂੰ ਉਧਰ ਦੀ ਕਰਦਾ ਪਿਆ, ਗੰਦੀ ਬੰਦੂਕ ਨਾਲ ਪਿੱਛੋਂ ਪਾਟੇਗਾ। ਸਿੱਧਾ ਹੋ ਗਿਆ ਪਰਵੇਜ਼ ਸਾਈ। ਉਹ ਸਾਡਾ ਉਹਦਾ ਬੜਾ ਫੈਨ ਸੀ, ਗਾਲਾਂ ਕੱਢ ਲੈਂਦੀ ਸੀ ਉਹਨੂੰ।